ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਇਸ ਵੇਲੇ ਦੀ ਵੱਡੀ ਤੇ ਖਾਸ ਖਬਰ ਜਿਹੜੀ ਉਹ ਕੈਨੇਡਾ ਤੋਂ ਆ ਰਹੀ ਹੈ। ਕੈਨੇਡਾ ਦੇ ਵਿੱਚ ਇੱਕ ਵਾਰ ਫਿਰ ਤੋਂ ਕੌਮਾਂਤਰੀ ਜਿਹੜੇ ਵਿਦਿਆਰਥੀ ਨੇ ਜਿਨ੍ਹਾਂ ਦੇ ਵਿੱਚ ਪੰਜਾਬੀਆਂ ਦੀ ਖਾਸੀ ਵੱਡੀ ਗਿਣਤੀ ਆ, ਉਹਨਾਂ ਦੇ ਵਿੱਚ ਕਈ ਤਰ੍ਹਾਂ ਦੇ ਉਹਨਾਂ ਦੇ ਮਨਾਂ ਦੇ ਵਿੱਚ ਤੌਖਲੇ, ਸੰਸੇ, ਝੋਰੇ, ਫਿਕਰ, ਚਿੰਤਾਵਾਂ ਦੇਖੀਆਂ ਜਾ ਰਹੀਆਂ ਨੇ ਕਿਉਂਕਿ ਕੈਨੇਡਾ ਦੇ ਵਿੱਚ ਇੱਕ ਵਾਰ ਫਿਰ ਤੋਂ ਉਹਨਾਂ ਨੂੰ ਈਮੇਲ ਜਿਹੜੀਆਂ ਨੇ ਉਹ ਭੇਜੀਆਂ ਜਾ ਰਹੀਆਂ ਨੇ ਤੇ ਉਹਨਾਂ ਤੋਂ ਉਹ ਜਿੱਥੇ ਉਹ ਕੰਮ ਕਰਦੇ ਨੇ, ਪੜ੍ਹਾਈ, ਉਹਨਾਂ ਦੇ ਕੰਮਕਾਰ ਦੇ ਘੰਟੇ, ਪੜ੍ਹਾਈ ਦੇ ਬਾਰੇ ਤੇ ਹੋਰ ਜਿਹੜੇ ਵੇਰਵੇ ਨੇ ਉਹਨਾਂ ਤੋਂ ਮੰਗੇ ਜਾ ਰਹੇ ਨੇ। ਇਸ ਸੰਬੰਧ ਦੇ ਵਿੱਚ ਤੌਖਲੇ ਇਹ ਨੇ ਕਿ ਕਿਵੇਂ ਕਿਤੇ ਕੈਨੇਡਾ ਜਿਹੜਾ ਮੁਲਕ ਆ ਉਹ ਅਗਲੇ ਦਿਨਾਂ ਦੇ ਵਿੱਚ ਕਿਤੇ ਹੋਰ ਤਬਦੀਲੀਆਂ ਨਾ ਕਰ ਦੇਵੇ। ਸਾਡਾ ਮੰਤਵ ਤੁਹਾਨੂੰ ਡਰਾਉਣਾ, ਖੌਫਜ਼ਦਾ ਕਰਨਾ ਬਿਲਕੁਲ ਨਹੀਂ ਹੈ, ਪਰ ਜਿਹੜੀਆਂ ਖਬਰਾਂ ਕੈਨੇਡਾ ਦੇ IRCC ਯਾਨੀ ਕਿ ਆਵਾਸ ਵਿਭਾਗ ਵੱਲੋਂ ਆ ਰਹੀਆਂ ਨੇ ਉਹਦੇ ਹਵਾਲੇ ਦੇ ਨਾਲ ਆ ਰਹੀਆਂ ਨੇ, ਉਹ ਖਬਰਾਂ ਇਸ ਗੱਲ ਦੀ ਸ਼ਾਦੀ ਭਰਦੀਆਂ ਨੇ, ਇਸ ਗੱਲ ਦਾ ਦਾਅਵਾ ਕਰਦੀਆਂ ਨੇ ਕਿ ਇੱਕ ਵਾਰ ਫਿਰ ਤੋਂ ਜਿਹੜੇ ਕੈਨੇਡੀਅਨ ਕੌਮਾਂਤਰੀ ਵਿਦਿਆਰਥੀ ਨੇ ਤੇ ਉਹਨਾਂ ਦੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਤੌਖਲੇ ਨੇ, ਉਹਨਾਂ ਨੂੰ ਝੋਰਾ, ਉਹਨਾਂ ਨੂੰ ਸੰਸਾ ਇਸ ਗੱਲ ਦਾ ਕਿ ਕਿਤੇ ਇੱਕ ਵਾਰ ਫਿਰ ਤੋਂ ਕਾਗਜ਼ਾਂ ਦੀ ਪੜਤਾਲ ਦੇ ਨਾਮ ਤੇ ਸਾਡੇ ਜਿਹੜੇ ਇੱਥੋਂ ਦੇ ਡਿਪੋਟੇਸ਼ਨ ਵਾਰੰਟ ਆ ਉਹ ਜਾਰੀ ਨਾ ਕਰ ਦਿੱਤੇ ਜਾਣ ਜਾਂ ਸਾਡੇ ਤੇ ਡਿਪੋਟੇਸ਼ਨ ਨਾ ਲਾ ਦਿੱਤੀ ਜਾਵੇ। ਆਪਾਂ ਦੇਖਿਆ ਪਹਿਲਾਂ ਵੀ ਜਿਹੜਾ ਇੱਕ ਬਹੁਤ ਵੱਡਾ ਵਰਗ ਸੀ 700 ਸਟੂਡੈਂਟਸ ਦੇ ਉੱਤੇ ਡਿਪੋਟੇਸ਼ਨ ਦੀ ਤਲਵਾਰ ਲਟਕ ਰਹੀ। ਉਸ ਸੰਬੰਧ ਦੇ ਵਿੱਚ ਇੱਕ ਭਾਰਤੀ ਏਜੰਟ ਜਿਹੜਾ ਟਰੈਵਲ ਏਜੰਟ ਆ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਹੜਾ ਕਿ ਕੈਨੇਡਾ ਵੜਨ ਦੀ ਕੋਸ਼ਿਸ਼ ਹੀ ਕਰ ਰਿਹਾ ਸੀਗਾ। ਸੋ ਹੁਣ ਜਿਹੜੀ ਖਬਰ ਆ ਰਹੀ ਆ ਉਹਦੇ ਮੁਤਾਬਕ ਕੈਨੇਡਾ ਜਿਹੜੇ ਕੌਮਾਂਤਰੀ ਵਿਦਿਆਰਥੀ ਆ ਉਹਨਾਂ ਨੂੰ IRCC ਜਿਹੜਾ ਵਿਭਾਗ ਆ, ਆਵਾਸ ਵਿਭਾਗ ਆ, ਉਹਦੇ ਵਿੱਚੋਂ ਕੁਝ ਦਿਨਾਂ ਤੋਂ ਆਈਆਂ ਈਮੇਲਸ ਰਾਹੀਂ ਆਪਣੇ ਦਸਤਾਵੇਜ਼ ਸਮੇਤ ਪੜ੍ਹਾਈ ਦੇ ਸਥਾਨ ਕਿ ਉਹ ਪੜ੍ਹ ਕਿੱਥੇ ਰਹੇ ਨੇ ਤੇ ਉੱਥੋਂ ਦੀਆਂ ਹਾਜ਼ਰੀਆਂ, ਉੱਥੇ ਉਹ ਕਿੰਨੇ ਕੁ ਹਾਜ਼ਰ ਰਹਿੰਦੇ ਨੇ ਆਪਣੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਵਿੱਚ ਤੇ ਕੰਮ ਦੇ ਸਥਾਨਾਂ ਮਤਲਬ ਕੰਮ ਕਿੱਥੇ ਕਰਦੇ ਨੇ, ਉੱਥੋਂ ਦੀ ਜਾਣਕਾਰੀ ਭੇਜਣ ਦੇ ਜਿਹੜੇ ਹੁਕਮ ਨੇ ਉਹ ਦਿੱਤੇ ਗਏ ਨੇ। ਤੇ ਇਹਨਾਂ ਹੁਕਮਾਂ ਨੇ ਕਹਿੰਦੇ ਕਿ ਪੰਜਾਬੀ ਵਿਦਿਆਰਥੀਆਂ ਦੇ ਵਿੱਚ ਹਾਹਾਕਾਰ ਮਚਾਈ ਹੋਈ ਆ। ਬੇਸ਼ੱਕ ਵਿਭਾਗ ਦੇ ਜਿਹੜੇ ਬੁਲਾਰੇ ਨੇ ਜਾਂ ਮੰਤਰੀ ਵੱਲੋਂ ਇਸ ਬਾਰੇ ਕੋਈ ਅਧਿਕਾਰਤ ਬਿਆਨ ਤਾਂ ਨਹੀਂ ਆਇਆ, ਪਰ ਵਿਭਾਗ ਦੇ ਸੂਤਰਾਂ ਨੇ ਗੈਰ ਰਸਮੀ ਗੱਲਬਾਤ ਦੇ ਵਿੱਚ ਇਹ ਗੱਲ ਕਹੀ ਹੈ ਕਿ ਇਹ ਪੁੱਛਗਿੱਛ ਆਮ ਰੂਟੀਨ ਦਾ ਹੀ ਹਿੱਸਾ ਹੈ। ਉਹਨਾਂ ਨੇ ਕਿਹਾ ਹੈ ਕਿ ਆਵਾਸ ਵਿਭਾਗ ਨੂੰ ਸ਼ੱਕ ਦੂਰ ਕਰਨ ਦੇ ਲਈ ਕਿਸੇ ਦੇ ਵੀ ਪੱਤਰਾਂ ਦੀ ਜਾਂਚ ਕਰਨ ਦਾ ਅਖਤਿਆਰ ਹਾਸਲ ਹੈ ਤੇ ਕਿਸੇ ਤੋਂ ਵੀ ਦੁਬਾਰਾ ਦਸਤਾਵੇਜ਼ ਜਿਹੜੇ ਉਹ ਮੰਗੇ ਜਾ ਸਕਦੇ ਨੇ। ਇਸ ਗੱਲ ਤੋਂ ਆਪਾਂ ਇਨਕਾਰ ਨਹੀਂ ਕਰ ਸਕਦੇ ਕਿ ਦਸਤਾਵੇਜ਼ ਤਾਂ ਮੰਗੇ ਜਾ ਸਕਦੇ ਨੇ ਤੇ ਉਹਨਾਂ ਦੀ ਪੜਤਾਲ ਵੀ ਇਹ ਮੁਲਕ ਕਿਸੇ ਵੀ ਸਮੇਂ ਕਰ ਸਕਦੇ ਨੇ, ਪਰ ਉਹਨਾਂ ਦੇ ਸੰਬੰਧੀ ਜੇ ਕੋਈ ਬਿਆਨ ਜਾਂ ਕੋਈ ਨੋਟਿਸ ਆਇਆ ਹੋਵੇ ਮੁੱਖ ਜਿਹੜੇ ਸੰਬੰਧਿਤ ਮੰਤਰੀ ਨੇ ਜਾਂ ਸੰਬੰਧਿਤ ਜਿਹੜੇ ਨੇ ਉਹ ਵਿਭਾਗ ਹੈ ਪਹਿਲਾਂ ਦੱਸਿਆ ਹੋਵੇ ਕਿ ਤੁਹਾਡੇ ਤੋਂ ਆਹ ਮੰਗ ਕਰਨੀ ਹੈ, ਤਾਂ ਉਹਦੇ ਨਾਲ ਸ਼ਾਇਦ ਥੋੜ੍ਹਾ ਜਿਹਾ ਬੰਦਾ ਆਪਣੇ ਆਪ ਨੂੰ ਪ੍ਰਿਪੇਅਰ ਕਰ ਲੈਂਦਾ ਮੈਂਟਲੀ ਵੀ ਤੇ ਕਾਗਜ਼ਾਂ ਪੱਤਰਾਂ ਦੀ ਪੜਤਾਲ ਵੀ ਕਰ ਲੈਂਦਾ। ਖੈਰ, ਉਹ ਕਹਿੰਦੇ ਕਿ ਜਦੋਂ ਕਰੋਨਾ ਤੋਂ ਬਾਅਦ ਵਿਦਿਆਰਥੀਆਂ ਦੀ ਇੱਕਦਮ ਵਧੀ ਭੀੜ ਦੇ ਦੌਰਾਨ ਫਾਈਲਾਂ ਨੂੰ ਅਸੀਂ ਚੰਗੀ ਤਰ੍ਹਾਂ ਘੋਖਿਆ ਨਹੀਂ, ਜਿਸ ਕਰਕੇ ਕੁਝ ਨਜਾਇਜ਼ ਵਿਦਿਆਰਥੀ ਕੈਨੇਡਾ ਪਹੁੰਚਣ ਦੇ ਵਿੱਚ ਸਫਲ ਹੋਏ ਨੇ, ਜਿਨ੍ਹਾਂ ਦੀ ਜਾਂਚ ਦੁਬਾਰਾ ਸ਼ੁਰੂ ਕੀਤੀ ਜਾ ਰਹੀ ਹੈ। ਇਹ ਜਿਹੜਾ ਸ਼ਬਦ ਹੈ, ਇਹ ਜਿਹੜੀ ਲਾਈਨ ਆ, ਇਹ ਜ਼ਰੂਰ ਤੌਖਲੇ ਭਰਦੀ ਹੈ ਉਹਨਾਂ ਲੋਕਾਂ ਦੇ ਜਿਨ੍ਹਾਂ ਦੇ ਡਾਕੂਮੈਂਟਸ ਦੇ ਵਿੱਚ ਕੋਈ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਛੇੜਛਾੜ ਕੀਤੀ ਆ, ਕਿਉਂਕਿ ਇਹ ਕਹਿੰਦੇ ਕਿ ਅਸੀਂ ਫਾਈਲਾਂ ਨੂੰ ਚੰਗੀ ਤਰ੍ਹਾਂ ਘੋਖਿਆ ਨਹੀਂ। ਮਤਲਬ ਕਿਤੇ ਨਾ ਕਿਤੇ ਗਲਤੀ ਤਾਂ ਇਹਨਾਂ ਦੀ ਵੀ ਹੈ ਵੀ ਕਾਹਲੀ ਦੇ ਵਿੱਚ ਇਹਨਾਂ ਨੇ ਵੀਜ਼ੇ ਜਾਰੀ ਕਰਤੇ ਜਾਂ ਕਹਿ ਲਓ ਕਿ ਕੁਝ ਦਸਤਾਵੇਜ਼ਾਂ ਦੇ ਆਧਾਰ 'ਤੇ ਕਿ ਆਹ ਚੀਜ਼ ਲਿਆਓ ਤੇ ਤੁਹਾਨੂੰ ਵੀਜ਼ੇ ਮਿਲ ਜਾਣਗੇ। ਉਵੇਂ ਉਹਦੀ ਆੜ ਦੇ ਵਿੱਚ ਫਿਰ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਇਸ ਟਰੈਵਲ ਦੇ ਕਾਰੋਬਾਰ ਦੇ ਨਾਲ ਜੁੜੇ ਹੋਏ ਨੇ, ਸਿੱਖਿਆ ਦੇ ਕਾਰੋਬਾਰ ਦੇ ਨਾਲ ਜੁੜੇ ਹੋਏ ਨੇ, ਕੌਮਾਂਤਰੀ ਸਿੱਖਿਆ ਦੇ ਕਾਰੋਬਾਰ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਵੱਲੋਂ ਫਿਰ ਬਹੁਤ ਸਾਰਾ ਫਰਜ਼ੀਵਾੜਾ ਵੀ ਜਿਹੜਾ ਉਹ ਸਾਹਮਣੇ ਆਇਆ। ਪਰ ਉਹਨਾਂ ਨੇ ਇੱਕ ਗੱਲ ਹੋਰ ਕਹੀ ਹੈ, ਉਹ ਕਹਿੰਦੇ ਕਿ ਭਰੋਸੇ ਦੇ ਨਾਲ ਇਹ ਗੱਲ ਕਹੀ ਹੈ ਕਿ ਨਜਾਇਜ਼ ਦਸਤਾਵੇਜ਼ਾਂ ਦੇ ਸਹਾਰੇ ਜਿਹੜੇ ਲੋਕ ਪੁੱਜੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਡਰ ਹੋਣਾ ਜਾਇਜ਼ ਹੈ, ਪਰ ਸੱਚੇ ਸੁੱਚੇ ਲਾਇਕ ਤੇ ਮਿਹਨਤੀ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਝੰਜਟ ਦੇ ਵਿੱਚ ਪੈਣ ਦੀ ਲਈ ਕੋਈ ਲੋੜ ਨਹੀਂ ਹੈ। ਕਿਸੇ ਵੀ ਤਰ੍ਹਾਂ ਦੇ ਝੰਜਟ 'ਚ ਪਏ ਬਿਨਾਂ ਦਸਤਾਵੇਜ਼ ਜਿਹੜੇ ਮੰਗੇ ਗਏ ਨੇ ਫੌਰੀ ਵਿਭਾਗ ਨੂੰ ਭੇਜੋ, ਭਾਵੇਂ ਏਜੰਟਾਂ ਦੇ ਚੁੰਗਲ ਦੇ ਵਿੱਚ ਵੀ ਨਾ ਫਸੋ। ਜੇ ਕੋਈ ਬੰਦਾ ਤੁਹਾਨੂੰ ਇਹ ਕਹਿੰਦਾ ਕਿ ਬਈ ਸਾਡਾ ਜਿਹੜਾ ਦਸਤਾਵੇਜ਼ ਆ ਜਾਂ ਸਾਡਾ ਜਿਹੜਾ ਡਾਕੂਮੈਂਟ ਆ ਉਹ ਅਸੀਂ ਤੁਹਾਡਾ ਕਢਾ ਦਿੰਦੇ ਹਾਂ ਜਾਂ ਤੁਹਾਨੂੰ ਆਹ ਰਿਆਇਤ ਦਵਾ ਦਿੰਦੇ ਹਾਂ, ਇਸ ਤਰ੍ਹਾਂ ਦਾ ਉਹ ਕਹਿੰਦੇ ਕਿ ਕੋਈ ਮਸਲਾ ਨਹੀਂ ਆ। ਹਾਂ, ਉਹ ਕਹਿੰਦੇ ਕਿ ਪਰ ਜਿਹੜੇ ਸੱਚੇ ਸੁੱਚੇ ਨੇ, ਜਿਨ੍ਹਾਂ ਦੇ ਡਾਕੂਮੈਂਟ ਸਹੀ ਨੇ, ਦਸਤਾਵੇਜ਼ੀ ਕੰਮ ਪੂਰਾ ਠੀਕ ਠਾਕ ਨੇ ਤੇ ਮਿਹਨਤੀ ਨੇ, ਲਾਇਕ ਨੇ, ਉਹਨਾਂ ਨੂੰ ਆਪਣੇ ਭਵਿੱਖ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਕੈਨੇਡਾ ਇੱਕ ਕੌਮਾਂਤਰੀ ਵਿਦਿਆਰਥੀਆਂ ਨੇ ਜਿਹੜਾ ਉਹ ਸਾਰਾ ਕੁਝ ਜਿਹੜਾ ਉਹ ਮੰਗ ਲਿਆ ਉਹਨਾਂ ਤੋਂ ਇੱਕ ਵਾਰੀ ਫਿਰ ਤੋਂ, ਤੇ ਉਹ ਕਹਿੰਦੇ ਕਿ ਅਸੀਂ ਇਹਦਾ ਹੱਕ ਰੱਖਦੇ ਹਾਂ ਕਿ ਨਾਲ ਹੀ ਕੋਈ ਇਹ ਵੀ ਗੱਲ ਪਤਾ ਲੱਗੀ ਹੈ ਕਿ ਸਖਤੀ ਦੀ ਗਾਜ਼ ਉਹਨਾਂ 'ਤੇ ਡਿੱਗਣ ਦੀ ਸੰਭਾਵਨਾ ਹੈ ਜਿਨ੍ਹਾਂ ਨੇ ਏਜੰਟਾਂ ਦੀ ਮਦਦ ਦੇ ਨਾਲ ਕੈਨੇਡਾ ਪੁੱਜਣ ਦੇ ਲਈ ਸਟੱਡੀ ਪਰਮਿਟ ਨੂੰ ਸਿਰਫ ਇੱਕ ਸਾਧਨ ਵਜੋਂ ਵਰਤਿਆ। ਵਿਭਾਗੀ ਉੱਚ ਅਧਿਕਾਰੀ ਇਹ ਮੰਨ ਕੇ ਚੱਲ ਰਹੇ ਨੇ ਕਿ ਯੋਗਤਾ ਵਿਚਲੀਆਂ ਖਾਮੀਆਂ ਵਾਲੇ ਲੋਕ ਹੀ ਏਜੰਟਾਂ ਦਾ ਸਹਾਰਾ ਭਾਲਦੇ ਨੇ, ਜਦਕਿ ਸਾਲਾਂ ਤੋਂ ਸੌਖੀ ਕੀਤੀ ਗਈ ਵੀਜ਼ਾ ਪ੍ਰਕਿਰਿਆ ਦੇ ਫਾਰਮ ਆਮ ਵਿਅਕਤੀ ਸੌਖਿਆਂ ਹੀ ਭਰ ਸਕਦਾ ਹੈ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ
ਜੇ ਕੋਈ ਤੁਹਾਨੂੰ ਇੱਧਰ ਕੋਈ ਕਿਸੇ ਤਰ੍ਹਾਂ ਦਾ ਕੋਈ ਕਹਿੰਦਾ ਕਿ ਮੈਂ ਡਾਕੂਮੈਂਟ ਬਣਾ ਦੂੰਗਾ ਜਾਂ ਆਹ ਡਾਕੂਮੈਂਟ ਬਣੇ ਆ ਮੰਗੇ ਗਏ ਤੇ ਇਹ ਤੁਸੀਂ ਬਣਾਉਣ ਦੇ ਲਈ ਮੇਰੇ ਕੋਲੇ ਪਹੁੰਚੋ, ਤਾਂ ਉਹ ਵੀ ਤੁਸੀਂ ਨਾ ਖੇਚਲ ਕਰਿਓ, ਉਹ ਵੀ ਸਾਰੇ ਜਿਹੜੇ ਨੇ ਉਹ ਫੜੇ ਜਾਣਗੇ ਤੇ ਜੇਕਰ ਕੋਈ ਫੜਿਆ ਜਾਂਦਾ ਤਾਂ ਉਹਦੇ ਤੇ ਜਿਹੜੀ ਕਾਰਵਾਈ ਹੈ ਉਹ ਤਕਰੀਬਨ ਤੈਅ ਹੈ। ਸੋ ਇਸ ਇੱਕ ਵਾਰ ਫਰਮਾਨ ਨੇ ਕਹਿ ਲਓ ਜਾਂ ਇਸ ਇੱਕ ਵਾਰ ਜਿਹੜੀਆਂ ਇਸ ਤਰ੍ਹਾਂ ਦੀਆਂ ਈਮੇਲਾਂ ਉਹਦੇ ਵਿੱਚ ਕੌਮਾਂਤਰੀ ਵਿਦਿਆਰਥੀਆਂ ਦੇ ਵਿੱਚ ਖਾਸੀ ਚਿੰਤਾ ਦੇਖੀ ਜਾ ਰਹੀ ਹੈ, ਖਾਸ ਕਰਕੇ ਪੰਜਾਬੀ ਵਿਦਿਆਰਥੀਆਂ ਦੀ ਇਸ ਮਾਮਲੇ ਦੇ ਵਿੱਚ ਵੱਡੀ ਗਿਣਤੀ ਹੈ, ਕਿਉਂਕਿ ਆਪਾਂ ਦੇਖਿਆ ਕਿ ਬਹੁਤ ਸਾਰੇ ਆਮ ਘਰਾਂ ਦੇ ਜਿਹੜੇ ਧੀਆਂ ਪੁੱਤ ਸੀ, ਨੌਜਵਾਨ ਬੱਚੇ ਬੱਚੀਆਂ ਸੀ, ਉਹਨਾਂ ਨੇ ਜਿਨ੍ਹਾਂ ਦੇ ਵਿੱਚ ਲਾਇਕ ਵੀ ਬਹੁਤ ਨੇ, ਜਿਨ੍ਹਾਂ ਨੇ ਪੜ੍ਹਾਈਆਂ ਵੀ ਕੀਤੀਆਂ, ਮਿਹਨਤਾਂ ਕੀਤੀਆਂ ਤੇ ਉਹਨਾਂ ਨੇ ਜਿਹੜੀਆਂ ਸ਼ਰਤਾਂ ਸੀ ਸਾਰੀਆਂ ਅਕੈਡਮਿਕ ਲੈਵਲ ਤੇ ਆਰਥਿਕ ਲੈਵਲ ਤੇ ਜੋ ਵੀ ਮੰਗਿਆ ਗਿਆ ਉਹ ਸਾਰਾ ਕੁਝ ਸਹੀ ਦਿੱਤਾ ਤੇ ਇੱਧਰ ਆ ਕੇ ਇਹਨਾਂ ਮੁਲਕਾਂ ਦੇ ਵਿੱਚ ਉਹਨਾਂ ਨੇ ਕੰਮ ਵੀ ਬਹੁਤ ਕੀਤਾ। ਪਰ ਇਹਦੀ ਆੜ ਦੇ ਵਿੱਚ ਇੱਕ ਫਰਜ਼ੀਵਾੜਾ ਵੀ ਚੱਲਿਆ। ਪਰ ਇਹਨਾਂ ਵਿਦਿਆਰਥੀਆਂ ਦੇ ਵਿੱਚ ਹੀ ਬਹੁਤ ਸਾਰੇ ਅਜਿਹੇ ਨੇ ਜਿਨ੍ਹਾਂ ਦੇ ਮਾਪਿਆਂ ਨੇ ਆਪਣਾ ਸਾਰਾ ਕੁਝ, ਮਤਲਬ ਕੋਈ ਕਿੱਲਾ 1.5 ਕਿੱਲੇ ਵਾਲਾ ਜ਼ਮੀਨ ਵਾਲਾ ਕੋਈ ਬੰਦਾ, ਕੋਈ ਆਮ ਜ਼ਿਮੀਂਦਾਰ ਆ ਤੇ ਉਹਨੇ ਆਪਣੀ ਜ਼ਮੀਨ ਤੱਕ ਵੇਚ ਕੇ ਆਪਣੇ ਬੱਚੇ ਨੂੰ ਇੱਧਰ ਭੇਜਿਆ। ਤੇ ਜੇਕਰ ਉਹੋ ਜਿਹੇ ਪਰਿਵਾਰ ਕਿਸੇ ਫਰਜ਼ੀਵਾੜੇ ਦੇ ਚੁੰਗਲ ਦੇ ਵਿੱਚ ਫਸ ਗਏ, ਕਿਸੇ ਤਰੀਕੇ ਦੇ ਨਾਲ ਝਾਂਸੇ ਦੇ ਵਿੱਚ ਆ ਗਏ, ਤੇ ਜੇਕਰ ਉਹਨਾਂ ਤੇ ਕਾਰਵਾਈ ਹੁੰਦੀ ਹੈ ਤਾਂ ਉਹਨਾਂ ਦੇ ਨਾਲ ਬਹੁਤ ਮਾੜੀ ਹੋਊਗੀ ਔਰ ਬਹੁਤ ਮੰਦਭਾਗੀ ਹੋਊਗੀ। ਕਿਉਂਕਿ ਬੰਦਾ ਜਦੋਂ ਕਿਸੇ ਨੂੰ ਪੈਸੇ ਦਿੰਦਾ ਤਾਂ ਉਹ ਇਹ ਮੰਨ ਕੇ ਦਿੰਦਾ ਕਿ ਇਹਨੇ ਬੰਦੇ ਨੇ ਮੇਰਾ ਕੰਮ ਸਹੀ ਕੀਤਾ ਹੋਊਗਾ। ਹੁਣ ਉਹਦੇ ਵਿੱਚ ਲੋਕਸ਼ਿਪ ਕੀ ਰੱਖੀ ਗਈ ਆ, ਉਹਦੇ ਵਿੱਚ ਉਹਨਾਂ ਨੂੰ ਧੋਖਾ ਕੀ ਦਿੱਤਾ ਗਿਆ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਊਗਾ। ਸੋ ਇੱਕ ਵਾਰ ਫਿਰ ਤੋਂ ਕੌਮਾਂਤਰੀ ਜਿਹੜੇ ਵਿਦਿਆਰਥੀ ਨੇ ਉਹ ਇਹਨਾਂ ਹੁਕਮਾਂ ਤੋਂ ਬਾਅਦ, ਇਹਨਾਂ ਫਰਮਾਨਾਂ ਤੋਂ ਬਾਅਦ, ਇਹਨਾਂ ਈਮੇਲਾਂ ਤੋਂ ਬਾਅਦ ਜਿਹੜੇ ਨੇ ਉਹ ਖਾਸੇ ਝੋਰੇ ਦੇ ਵਿੱਚ ਨੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।